अस्सलाम वालेकुम। कहानी वंड 47 यूट्यूब चैनल ते मैं बाबा सोता। पिछले वीलॉग च आपां ਜ਼ਿਲ੍ਹਿਆਂ ਦੀ ਤਕਸੀਮ ਦੱਸੀ ਸੀ कि ਚੜ੍ਹਦੇ ਪੰਜਾਬ ਨੂੰ 15 ਜ਼ਿਲ੍ਹੇ ਮਿਲੇ ਤੇ ਉਦੋਂ ਚ ਫਿਰ 5 ਕੱਟ ਲਏ, ਇੱਕ ਵਾਰੀ ਹਰਿਆਣਾ ਵਾਸਤੇ, ਫਿਰ 3 ਕੱਟ ਲਏ, ਇੱਕ ਵਾਰੀ ਹਿਮਾਚਲ ਵਾਸਤੇ। ਹਿਮਾਚਲ ਪ੍ਰਦੇਸ਼ ਬਣਾਇਆ ਤੇ ਫਿਰ 3 ਕੱਟ ਲਏ। ਕੁੱਲ 7 ਸੂਬਿਆਂ ਦੇ ਉੱਤੇ ਖਲੋਤਾ, ਯਾਨੀ 15 ਚੋਂ 8 ਕੁੱਲ ਹੈ। ਹੁਣ ਇਹਦੀ ਅੱਗੇ ਗੱਲ ਆਪਾਂ ਇਦਾਂ ਟੋਰਨੀ ਹੈ ਵੀ ਇਹ ਹੋਣ ਕਿਉਂ ਡਿਆ, ਕਿਉਂ ਖੋਏ ਜਾ ਰਹੇ ਨੇ। ਇਸ ਵਾਸਤੇ ਖੋਏ ਜਾ ਰਹੇ ਨੇ ਕਿ ਜਿਹੜੇ ਸਿੱਖ ਨੇ, ਬਤੌਰ ਖਾਸ ਕਰ ਸਿੱਖ ਜਿਹੜੇ ਆ ਜਾਂ ਚੜ੍ਹਦੇ ਪੰਜਾਬ ਵਾਲੇ ਲੋਕ, ਉਹ ਜ਼ਿਆਦਾ ਗੈਰਤਮੰਦ ਨੇ, ਜ਼ਿਆਦਾ ਮਾਰਸ਼ਲ ਨੇ, ਜ਼ਿਆਦਾ ਦਲੇਰ ਨੇ ਤੇ ਉਹ ਜ਼ਿਆਦਾ ਕੁਝ ਕਰ ਸਕਦੇ ਆ। ਤੇ ਜਿਹੜੇ ਭਾਰਤ ਨਹੀਂ ਚਾਹੁੰਦਾ ਕਿ ਕੋਈ ਐਸੀ ਉਹਦਾ ਸੂਬਾ ਹੋਵੇ ਜਿਹੜਾ ਕਦੇ ਤਗੜਾ ਹੋ ਕੇ ਨਜ਼ਰ ਆਵੇ। ਉਹ ਚਾਹੁੰਦਾ ਭਾਰਤ ਚਾਹੁੰਦਾ ਕਿ ਦਬਾ ਕੇ ਰੱਖਿਆ ਜਾਵੇ, ਜਿਵੇਂ ਕਸ਼ਮੀਰ ਨੂੰ ਦਬਾ ਕੇ ਰੱਖਿਆ, ਇਸੇ ਤਰ੍ਹਾਂ ਦੂਜਿਆਂ ਨੂੰ ਦਬਾ ਕੇ ਰੱਖਿਆ ਜਾਏ। ਲੇਕਿਨ ਇਸ ਸਕੀਮ ਦੇ ਵਿੱਚ ਭਾਰਤ ਦਾ ਕੋਈ ਬਸ਼ਿੰਦਾ ਸ਼ਾਮਲ ਨਹੀਂ ਹੈ। ਹਿੰਦੂ ਨਹੀਂ, ਹਿੰਦੂ ਬਿਲਕੁਲ ਨਹੀਂ ਚਾਹੁੰਦੇ ਦੰਗਾ ਫਸਾਦ, ਪੁਰਅਮਨ ਨੇ। ਉਹ RSS ਨੂੰ ਛੱਡ ਦਿਓ, ਬਾਕੀ ਹਿੰਦੂ ਇਤਨੇ ਨਫੀਸ ਨੇ, ਕਮਾਲ ਦੇ ਲੋਕ ਨੇ। ਤੇ ਇਸ ਵਾਸਤੇ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ। ਇਹ ਇੱਕ ਹਕੂਮਤ ਖੁਦ ਕਰਦੀ ਆ, ਔਰ ਉਹਦਾ ਮਤਲਬ ਇਹ ਹੈ ਕਿ ਹੌਲੀ ਹੌਲੀ ਕੱਟ ਟੂ ਸਾਈਜ਼, ਹੌਲੀ ਹੌਲੀ ਸਿੱਖਾਂ ਨੂੰ ਛੋਟੇ ਕਰਦਿਆਂ ਥਾਂ ਤੱਕ ਲੈਂਦਾ। ਹੁਣ ਤੇ ਜ਼ੀਰੋ ਤੇ ਲੈਂਦਾ, 7 ਜ਼ਿਲ੍ਹਿਆਂ ਦਾ ਸੂਬਾ। ਤੇ ਇਹ ਗੱਲ ਇਹ ਹੈ ਕਿ ਹਸਤੀ ਮਟਾਉਣਾ ਚਾਹੁੰਦੇ ਨੇ ਕਿ ਵੀ ਹਾਲਾਂਕਿ ਰਾਤ ਦਿਨ ਕਿੰਨੇ ਸਾਡੇ ਸਿੰਗਰ ਫਤਿਹ ਅਲੀ ਖਾਨ, ਸਾਡੇ ਮਜ਼ਾਹੀਆ ਜਿਹੜੇ ਪ੍ਰੋਗਰਾਮ, ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਸਾਡਾ ਕਿਹੜਾ ਨਹੀਂ ਗਿਆ, ਉਮਰ ਸ਼ਰੀਫ, ਸ਼ਕੀਲ, ਵਿੱਕੀ, ਹੋਰ ਵੀ ਬੜੇ ਲੋਕ। ਔਰ ਉਧਰੋਂ ਕੌਣ ਨਹੀਂ ਆਇਆ, ਦਲੀਪ ਕੁਮਾਰ ਤੱਕ, ਵਿਨੋਦ ਖੰਨਾ, ਸ਼ਤਰੂਘਨ ਸਿਨਹਾ, ਇਧਰੋਂ ਕਿਹੜੇ ਨਹੀਂ ਗਏ, ਸਾਰੇ ਗਏ ਨੇ। ਇਧਰੋਂ ਨੁਸਰਤ ਫਤਿਹ ਅਲੀ, ਯਾਨੀ ਕਿਹੜੇ ਨਹੀਂ ਗਏ। ਹਰ ਵੇਲੇ ਕੋਈ ਨਾ ਕੋਈ ਜਾਣ ਆਣ ਰਿਹਾ। ਰਾਹਤ ਫਤਿਹ ਅਲੀ, ਲੇਕਿਨ ਹੌਲੀ ਹੌਲੀ ਉਹਨਾਂ ਦਾ ਹੱਥ ਜਿਹੜਾ ਨਾ ਤੰਗ ਹੁੰਦਾ ਜਾ ਰਿਹਾ, ਤੰਗ ਕਰੀ ਜਾ ਰਹੇ ਨੇ, ਇਸ ਵਾਸਤੇ ਕਿ ਉਹਨਾਂ ਦਾ ਮਕਸਦ ਹੀ ਤਾਂ ਪੂਰਾ ਹੁੰਦਾ ਜੇ ਦੋਵੇਂ ਮੁਲਕਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਵਾਸੀ ਨੇ ਨਾ, ਅਸੀਂ ਸਾਰੇ ਜਿਹੜੇ ਆ ਇੱਕ ਦੂਸਰੇ ਤੋਂ ਦੂਰ ਹੋਈਏ। ਇਹ ਪਾਲਿਸੀ ਆ ਹਿੰਦੁਸਤਾਨੀ ਹਕੂਮਤ ਦੀ ਪਾਲਿਸੀ, ਪਬਲਿਕ ਦੀ ਨਹੀਂ। ਪਬਲਿਕ ਟੂ ਪਬਲਿਕ ਪਿਆਰ ਹੈ, ਅਜੇ ਵੀ ਪਿਆਰ ਹੈ। ਇਹ ਉਹਨਾਂ ਦੀ ਪਾਲਿਸੀ ਹੈ ਕਿ ਇਹਨਾਂ ਦਾ ਘੇਰਾ ਇੰਨਾ ਤੰਗ ਕਰ ਦਿਓ ਕਿ ਇੱਕ ਦੂਸਰੇ ਨਾਲ ਮੇਲ ਖੋਲ ਨਾ ਸਕਣ, ਤੇ ਸਿੱਖਾਂ ਨੂੰ ਇੰਨਾ ਦਬਾ ਦਿਓ ਕਿ ਗੱਲ ਕਰਨ ਜੋਗੇ ਨੇ। ਹੁਣ ਕੀ ਕਰ ਸਕਦੇ ਨੇ? 7 ਜ਼ਿਲ੍ਹਿਆਂ ਦਾ ਜਿਹੜਾ ਸੂਬਾ ਹੈ ਉਹ ਕੀ ਕਰ ਸਕਦਾ? ਇਸ ਵਾਸਤੇ ਇਹ ਸਾਰੀ ਸਮਝਣ ਦੀ ਜ਼ਰੂਰਤ ਹੈ ਕਿ ਸਿੱਖਾਂ ਨਾਲ ਮੈਂ ਕਿਉਂ ਕਹਿਣਾ ਜ਼ਿਆਦਤੀ ਹੁੰਦੀ, ਇਸ ਤਰ੍ਹਾਂ ਜ਼ਿਆਦਤੀ। ਮੈਂ ਕੋਈ ਖੁਦਾ ਨਾ ਖਾਸਤਾ ਸਿੱਖਾਂ ਨੂੰ ਪ੍ਰਵੋਕ ਨਹੀਂ ਕਰ ਰਿਹਾ, ਮੈਂ ਉਹ ਕਰਨ ਆਪਣੇ ਮੁਲਕ ਨਾਲ ਪਿਆਰ। ਮੈਂ ਇਹ ਗੱਲ ਕਰ ਰਿਹਾ ਜਿਹੜਾ ਇੱਧਰ ਵੀ ਹੋ ਰਿਹਾ ਨਾ ਇਨਸਾਫੀ, ਉਹ ਵੀ ਅਸੀਂ ਪਿੱਟਦੇ ਹਾਂ। ਇੱਧਰ ਵੀ ਬਹੁਤ ਨਾ ਇਨਸਾਫੀਆਂ ਹੋ ਰਹੀਆਂ, ਇੱਧਰ ਵੀ ਜ਼ੁਲਮ ਹੋ ਰਹੇ ਨੇ, ਪਰ ਇਹ ਕੋਈ ਅਨੋਖੇ ਤੇ ਵੱਖਰੇ ਸਿੱਖਾਂ ਨਾਲ ਜਿਹੜੇ ਜ਼ੁਲਮ ਹੋ ਰਹੇ। ਤੇ ਅਸਲ ਗੱਲ ਇਹ ਆ ਕਿ ਮੈਂ ਇੱਕ ਬੋਲੀ ਆਖਰ ਚ ਪੜਾਂਗਾ, ਉਹ ਇਹ ਜੋ ਰੇਲੇ ਨੇ ਪਾਣੀ ਦੇ ਤੇ ਨਹੀਂ, ਇਹ ਜੋ ਰੇਲੇ ਨੇ ਪਾਣੀ ਦੇ ਤੇ ਨਹੀਂ, ਲਹੂ ਸਾਡਾ ਛੱਲਾ ਮਾਰਦਾ। ਅਸਲ ਚ ਜਿਹੜਾ ਨਾ ਉਹ ਹਿੰਦੁਸਤਾਨ ਤੇ ਪਾਕਿਸਤਾਨ ਦੇ ਆਵਾਮ ਹੈ ਨਾ, ਉਹ ਛੱਲਾ ਮਾਰਦੇ ਇੱਕ ਦੂਸਰੇ ਨੂੰ ਮਿਲਣ ਵਾਸਤੇ। ਲੇਕਿਨ ਇਹ ਹਕੂਮਤ ਨੂੰ ਵਾਰਾ ਨਹੀਂ ਖਾਂਦਾ। ਜਦੋਂ ਹਕੂਮਤ ਨੂੰ ਵਾਰਾ ਨਹੀਂ ਖਾਂਦਾ ਤੇ ਫਿਰ ਉਹਨਾਂ ਨੇ ਕੀ ਕਰਨਾ? ਜਿਹੜਾ ਉੱਥੇ ਮਾਰਸ਼ਲ ਹੈ, ਮਾਰਸ਼ਲ ਕੌਣ ਹੈ? ਸਿੱਖ। ਫਿਰ ਸਿੱਖਾਂ ਨੂੰ ਦਬਾਉਣਗੇ। ਤੇ ਇਹ ਸਾਰੇ ਕਾਰਨਾਮੇ ਉਹ ਕੀਤੇ, ਜ਼ੁਲਮ ਦੀ ਇੰਤਹਾ ਕਰ ਰਹੇ ਨੇ, ਇਨਸਾਨ ਨੂੰ ਇਨਸਾਨ ਤੋਂ ਇਤਨੀ ਦੂਰ ਕਰ ਰਹੇ ਨੇ ਕਿ ਨਫ਼ਰਤ ਬਣਾ ਰਹੇ। ਹਾਲਾਂਕਿ ਇੰਨੀਆਂ ਜੰਗਾਂ ਵੀ ਹੋਈਆਂ, ਨਾ ਹਿੰਦੂ ਨੇ ਮੁਸਲਮਾਨ ਨਾਲ ਨਫ਼ਰਤ ਕੀਤੀ, ਨਾ ਸਿੱਖ ਨੇ, ਨਾ ਕਰਨੀ ਆ।